ਜਦੋਂ ਤੁਹਾਡਾ ਆਪਣਾ ਮੁਲਕ ਤੁਹਾਡੀ ਆਪਣੀ ਸਟਰੈਂਥ ਹੁੰਦੀ ਹੈ ਫਿਰ ਤੁਹਾਡੀ ਵਾਹ ਵਾਲ ਕੋਈ ਨਹੀਂ ਦੇਖ ਸਕਦਾ। ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਖਾਲਿਸਤਾਨ ਬਣਨ ਦੇ ਉੱਤੇ ਪੰਜਾਬ 'ਚ ਰਹਿੰਦੇ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਉਹ ਪੰਜਾਬ 'ਚੋਂ ਨਿਕਲ ਜਾਣ। ਜੇ ਆਪਣਾ ਮੁਲਕ ਹੋਏਗਾ ਕੱਲ ਨੂੰ ਕੋਈ ਤੰਗਦਸਤੀ 'ਚ ਵੀ ਹੁੰਦਾ ਤੁਹਾਡੇ ਕੋਲ ਕੋਈ ਥਾਂ ਤਾਂ ਹੈ, ਤੁਸੀਂ ਜਾ ਸਕਦੇ ਹੋ। ਬਿਲਕੁਲ। ਅੱਜ ਤੁਹਾਡਾ ਹਾਲ ਇਹ ਹੈ ਵੀ ਤੁਹਾਨੂੰ ਜਿੱਥੇ ਮਰਜ਼ੀ ਦੁਨੀਆ 'ਚੋਂ ਧੱਕ ਕੇ ਬਾਹਰ ਕੱਢ ਦੇਣ ਕਿਸੇ ਥੱਲੇ ਤੇ ਤੁਹਾਡੇ ਕੋਲ ਕੋਈ ਕੌਣ ਔਨ ਕਰਦਾ, ਇੰਡੀਆ ਔਨ ਕਰਦਾ ਸਿੱਖਾਂ ਨੂੰ। ਮੁਸਲਮਾਨਾਂ ਨੇ ਤਾਂ ਕਦੇ ਇਤਰਾਜ਼ ਨਹੀਂ ਕੀਤਾ ਜੀ ਕਿ ਅਸੀਂ ਜਿਹੜਾ ਉਹ ਮੱਕਾ ਤੇ ਮਦੀਨਾ ਜਾਣ ਲਈ ਸਾਨੂੰ ਆਪਣੇ ਹੀ ਮੁਸਲਿਮ ਮੁਲਕ ਤੋਂ ਵੀਜ਼ਾ ਲੈਣਾ ਪੈਂਦਾ। ਅੱਜ ਵੀ ਸਾਰਾ ਨੰਦੇੜ ਟਾਊਨ ਜਿਹੜਾ ਉਹ ਗੁਰਦੁਆਰੇ ਦੇ ਨਾਂ ਹੈ, ਇਹ ਤੁਹਾਡੀ ਪੋਲੀਟੀਕਲ ਪਾਵਰ ਦੇ ਨਾਲ ਸੀ। ਉਹੀ ਨਨਕਾਣਾ ਸਾਹਿਬ ਔਰ ਦੂਸਰਾ ਜਦੋਂ ਤੱਕ ਸਿੱਖ ਰਾਜ ਨਹੀਂ ਸੀ ਉੱਥੇ ਤਾਂ ਦੀਵਾ ਜਗਾਉਣ ਲਈ ਕਿਸੇ ਕੋਲ ਪੈਸੇ ਨਹੀਂ ਸੀ ਜਾਂ ਦੀਵਾ ਨਹੀਂ ਸੀ ਜਗਦਾ। ਜਦੋਂ ਰਾਜ ਆਉਂਦਾ ਹੈ 550 ਮੁਰੱਬਾ ਅੱਜ ਸਾਰਾ ਨਨਕਾਣਾ ਸਾਹਿਬ ਟਾਊਨ ਗੁਰਦੁਆਰੇ ਦੀ ਮਲਕੀਅਤ ਹੈ। ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਔਰ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਜੇ ਖਾਲਿਸਤਾਨ ਬਣ ਗਿਆ ਤਾਂ ਭਾਰਤ ਦੇ ਦੂਸਰੇ ਸੂਬਿਆਂ ਵਿੱਚ ਵਸਦੇ ਸਿੱਖਾਂ ਦਾ ਕੀ ਬਣੇਗਾ। ਇਹ ਵੀ ਪੁੱਛਿਆ ਜਾਂਦਾ ਹੈ ਕਿ ਕੀ ਸਾਨੂੰ ਪਟਨਾ ਸਾਹਿਬ, ਹਜ਼ੂਰ ਸਾਹਿਬ ਜਾਣ ਲਈ ਇਵੇਂ ਹੀ ਤਰਸਣਾ ਪਵੇਗਾ ਜਿਵੇਂ ਅਸੀਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਲਈ ਤਰਸਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵਿਚਾਰ ਚਰਚਾ ਨੂੰ ਅੱਗੇ ਤੋਰਨ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਲਾਈਵ ਚੈਟ ਤੇ YouTube ਤੇ ਜੁੜੇ ਹੋਏ ਨੇ ਉਹਨਾਂ ਨੂੰ ਐਕਨੋਲਜ ਕਰਨਾ ਚਾਹੁੰਦੇ ਹਾਂ। ਐਮੀ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ, ਰਜਿੰਦਰ ਸਿੰਘ, ਲਖਬੀਰ ਸਿੰਘ, ਜਸਵੀਰ ਬਰਾੜ ਉਹਨਾਂ ਨੇ ਸਿੱਖਸ ਫਾਰ ਜਸਟਿਸ, ਗੁਰਪਤਵੰਤ ਸਿੰਘ ਪੰਨੂ, ਬਿਕਰਮਜੀਤ, ਸਾਰਿਆਂ ਦੇ ਨਾਂ ਦਿੱਤੇ ਨੇ ਜ਼ਿੰਦਾਬਾਦ। ਅਖੀਰ 'ਚ ਖਾਲਿਸਤਾਨ ਜ਼ਿੰਦਾਬਾਦ ਵੀ ਹੈ ਔਰ ਉਹਨਾਂ ਨੇ ਤੁਹਾਨੂੰ ਵੀ ਫਤਿਹ ਬੁਲਾਈ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਸਤਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ। ਕੁਲਦੀਪ ਕੌਰ, ਪੰਜਾਬ ਹਲ ਖਾਲਿਸਤਾਨ, ਬਹੁਤ ਸ਼ੁਕਰੀਆ ਭੈਣ ਜੀ। ਔਰ ਜਸ ਉਹਨਾਂ ਦੀ ID ਤੋਂ ਉਹਨਾਂ ਨੇ ਇਹ ਇਤਿਹਾਸਕ ਤੱਥ ਸਾਂਝਾ ਕੀਤਾ ਹੈ ਕਿ ਬੰਦਾ ਸਿੰਘ ਬਹਾਦਰ ਉਹ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ 1710 ਦੇ ਵਿੱਚ ਫਰੈਂਚ ਅਮਰੀਕਨ ਰੈਵੋਲੂਸ਼ਨਸ ਤੋਂ ਪਹਿਲਾਂ ਇਹ ਹੱਕ ਦਿੱਤਾ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਸੇ ਤਰ੍ਹਾਂ ਖੁਸ਼ਪ੍ਰੀਤ ਕੌਰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ, ਬਹੁਤ ਸ਼ੁਕਰੀਆ ਭੈਣ ਜੀ। ਲਖਵਿੰਦਰ ਸਿੰਘ ਪੰਨੂ ਉਹਨਾਂ ਨੇ ਪਿੰਡ ਲੋਕਾ ਪੱਟੀ, ਤਰਨਤਾਰਨ, ਨਿਸ਼ਾਨ ਸਾਹਿਬ ਦੀ ਸੇਵਾ, ਬਹੁਤ ਸ਼ੁਕਰੀਆ। ਤੁਸੀਂ ਗੁਰੂ ਕੀ ਨਗਰੀ ਤਰਨਤਾਰਨ ਸਾਹਿਬ ਤੋਂ ਸਾਡੇ ਨਾਲ ਜੁੜੇ ਹੋਏ ਹੋ, ਬਹੁਤ ਬਹੁਤ ਮਿਹਰਬਾਨੀ। ਸਰਮੁਖ ਮੁੰਦਰਾ ਉਹਨਾਂ ਨੇ ਫਤਿਹ ਬੁਲਾਈ ਹੈ। ਇਸੇ ਤਰ੍ਹਾਂ ਟੌਪ ਜਾਟ, ਪੰਜਾਬ ਪੁਲਿਸ, ਡਰਟੀ, ਬ੍ਰਾਹਮਣ ਦਾ ਗੁਲਾਮ, ਬਿਲਕੁਲ ਇਹ ਸਾਰੇ ਮਰਸਨਰੀ ਨੇ, ਪਹਾੜੇ ਦੇ ਟੱਟੂ ਨੇ, ਇਹਨਾਂ ਤੋਂ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ। ਫਿਰ ਹੁਣ ਤੁਹਾਡੇ ਲਈ ਜਸ ਜੀ ਨੇ ਕਿਹਾ ਮੈਡਮ ਨੀਲਮ ਕੌਰ ਇਜ਼ ਐਨ ਇੰਸਪੀਰੇਸ਼ਨ ਟੂ ਗਰਲਸ ਐਵਰੀਵੇਅਰ, ਸਿੱਖ ਗਰਲਸ ਇਨ ਪਰਟੀਕੁਲਰ। Beauty is modesty, respect, intelligence. Wishing you much happiness and success. Thank you so much. You made my day. Thank you so much. नहीं कल्ला डे नहीं, ਇਹਦੇ ਨਾਲ ਤਾਂ ਹਫਤਾ ਨਿਕਲ ਜਾਣਾ ਹੈ। No problem. ਆਗਾ ਗੁਲ ਲਿਖਦੇ ਨੇ absolutely right Dr. ਅਮਰਜੀਤ ਸਿੰਘ and my wonderful lovely Madam Kaur. Pakistan and me approve Khalistan Constitution today. Mubarak, Jumma Mubarak. ਅੱਜ ਜੁਮਾ ਫਰਾਈਡੇ। ਪਾਕਿਸਤਾਨ ਐਂਡ ਖਾਲਿਸਤਾਨ ਜ਼ਿੰਦਾਬਾਦ, ਆਮੀਨ। ਬਹੁਤ ਬਹੁਤ ਸ਼ੁਕਰੀਆ ਗੁਲ ਸਾਹਿਬ ਤੁਹਾਡੀਆਂ ਇਹਨਾਂ ਦੁਆਵਾਂ ਦਾ। ਅੱਲਾਹ ਤਾਲਾ ਰੱਬ ਮਿਹਰ ਕਰੇ। ਔਰ ਫਿਰ ਸਿੰਘ ਗਰਚਾ, ਐਮੀ ਜੀ ਦੇ ਬਹੁਤ ਸਾਰੇ ਮੈਸੇਜ ਨੇ। ਕੌਰ ਦੀ ID ਤੋਂ ਤਾਂ ਉਹਨਾਂ ਨੇ ਅੱਜ ਖਾਲਿਸਤਾਨ ਦੀ ਝੜੀ ਲਾ ਦਿੱਤੀ ਹੈ। ਆਲਰੇਡੀ ਸਾਡੇ ਝੜੀ ਲੱਗੀ ਹੋਈ ਹੈ। ਮੈਂ ਨਿਊਯਾਰਕ ਦੇ ਵਿੱਚ, ਹਾਂਜੀ, ਕਈ ਵਾਰੀ ਚਾਹ ਦੇ ਵਿੱਚ ਹੁੰਦਾ। ਹਾਂਜੀ, ਹੁਣ ਅਸੀਂ ਇੱਕ ਬੜਾ ਅਹਿਮ ਔਰ ਮੈਂ ਸਮਝਦਾ ਇਹ ਜੈਨੂਇਨ ਸਵਾਲ ਹੈ ਔਰ ਖਾਸ ਤੌਰ 'ਤੇ ਜਿਹੜੇ ਸਿੱਖ ਬਾਹਰ ਰਹਿੰਦੇ ਨੇ ਪੰਜਾਬ ਤੋਂ ਜਾਂ ਉਹਨਾਂ ਦੇ ਰਿਸ਼ਤੇਦਾਰ ਜਦੋਂ ਇੱਥੇ ਕਦੇ ਹੋਏਗਾ ਤਾਂ ਇਹ ਸਵਾਲ ਅਕਸਰ ਡਿਸਕਸ਼ਨਸ, ਡਿਬੇਟਸ ਪੁੱਛਿਆ ਜਾਂਦਾ ਹੈ ਕਿ ਜੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਚਲੋ ਤੁਸੀਂ ਬਾਰਡਰ ਵੀ ਜਿਹੜਾ ਵਾਹਗਾ ਤੋਂ ਜਮਨਾ ਤੱਕ ਕਹਿੰਦੇ ਹੋ, ਪਰ 5-6 ਮਿਲੀਅਨ ਸਿੱਖ ਜਿਹੜੇ ਨੇ ਉਹ ਬਾਕੀ ਸੂਬਿਆਂ 'ਚ ਵੀ ਰਹਿੰਦੇ ਨੇ। ਕਈ ਵਾਰੀ ਉਹਨੂੰ ਐਗਜ਼ੈਜਰੇਟ ਵੀ ਫਿਗਰ ਨੂੰ ਬਹੁਤੇ ਕਰਦੇ ਨੇ। ਇੱਕ ਵੀ ਸਿੱਖ ਰਹਿੰਦਾ ਹੋਏ ਉਹ ਸਾਡੇ ਲਈ ਅਹਿਮੀਅਤ ਰੱਖਦਾ ਹੈ ਕਿ ਭਾਈ ਉਹਨਾਂ ਦਾ ਕੀ ਬਣੇਗਾ। ਹੁਣ ਇਹ ਸਵਾਲ ਮਾਸਟਰ ਤਾਰਾ ਸਿੰਘ ਜਦੋਂ ਪੰਜਾਬੀ ਸੂਬੇ ਦੇ ਲਈ ਉਹਨਾਂ ਨੇ ਮੋਰਚਾ ਲਾਇਆ ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਜੀ ਤੁਸੀਂ ਪੰਜਾਬੀ ਸੂਬਾ ਮੰਗਦੇ ਹੋ,
ਇਹ ਬਣ ਗਿਆ ਤੇ ਦੂਸਰੇ ਸਿੱਖਾਂ ਦਾ ਕੀ ਬਣੇਗਾ। ਹੁਣ ਪਹਿਲਾਂ ਤਾਂ ਇਹ ਈਵਨ ਜਿਹੜਾ ਪ੍ਰੈਮਿਸ ਵੀ ਹੈ, ਇਹ ਸਿੱਖਾਂ ਨੂੰ ਇੱਕ ਬਾਹਰਲੇ ਸਿੱਖਾਂ ਨੂੰ ਇੱਕ ਹੌਸਟੇਜ ਵਾਂਗ ਡੀਲ ਕਰਨ ਦਾ ਹੈ। ਔਰ ਇਹ ਗੱਲ ਇਹ ਨਹੀਂ ਹੈ ਵੀ ਹੁਣ ਕੀਤੀ ਜਾ ਰਹੀ ਹੈ। ਇੰਦਰਾ ਗਾਂਧੀ ਨੇ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਇਹ ਕਿਹਾ ਸੀ ਜੀ ਕਿ ਅਕਾਲੀ ਇੱਥੇ ਮੰਗ ਕਰ ਰਹੇ ਨੇ ਬਾਹਰ ਵੀ ਸਿੱਖ ਬਸਤੇ। ਹੁਣ ਉਹ ਵੀ ਉਹਨੂੰ ਥ੍ਰੈਟ ਕਰ ਰਹੀ ਸੀ ਸਟੇਟ ਨੂੰ, ਜਿਹੜੀ ਸਟੇਟ ਵੱਲੋਂ, ਕਿ ਵੀ ਅਸੀਂ ਜਿਹੜਾ ਹੈ ਉਹਨਾਂ ਨੂੰ ਨਹੀਂ ਰਹਿਣ ਦਿਆਂਗੇ। ਹੁਣ ਦੋ ਚੀਜ਼ਾਂ ਨੇ ਇਹਦੇ 'ਚ। ਹਾਲਾਂ ਮੈਨੂੰ ਬਹੁਤ ਵਾਰੀ ਇਜ਼ਰਾਈਲ ਨੂੰ ਕੋਟ ਕਰਨਾ ਚੰਗਾ ਨਹੀਂ ਲੱਗਦਾ, ਕਿਉਂਕਿ ਜੋ ਇਜ਼ਰਾਈਲੀ ਫਲਸਤੀਨੀਆਂ ਨਾਲ ਕਰ ਰਹੇ ਨੇ, ਜਾਂ ਅੱਜ ਆਪਣੀ ਜੁਡੀਸ਼ਰੀ ਦਾ ਹੀ ਬੇੜਾਗਰ ਕਰਨ ਤੇ ਲੱਗੇ ਹੋਏ ਨੇ, ਲੇਕਿਨ ਕਈ ਵਾਰੀ ਜਿਹੜਾ ਪ੍ਰੈਸੀਡੈਂਟ ਹੁੰਦਾ ਹੈ ਉਹ ਇੱਕ ਇੰਪੋਰਟੈਂਟ ਹੁੰਦਾ ਹੈ ਦੇਖਣ ਦੇ ਲਈ। ਹੁਣ ਤੁਸੀਂ ਯਹੂਦੀਆਂ ਦਾ 2-2.5 ਹਜ਼ਾਰ ਸਾਲ ਦਾ ਪਰਸੀਕਿਊਸ਼ਨ ਦਾ ਇਤਿਹਾਸ ਹੈ, ਜਿੱਥੇ ਹਾਲਾਂ ਪੈਸੇ ਦੀ ਕੋਈ ਕਮੀ ਨਹੀਂ ਸੀ ਉਹਨਾਂ ਕੋਲ, ਯੂਰਪ ਦੀ ਇਕੋਨਮੀ ਅਮਰੀਕਾ 'ਚ ਕਰਦੇ ਸੀ, ਲੇਕਿਨ ਆਪਣਾ ਮੁਲਕ ਨਾ ਹੋਣ ਦੀ ਵਜ੍ਹਾ ਕਰਕੇ ਜਿਸ ਕਿਸਮ ਦਾ ਮਾਹੌਲ ਉਹਨਾਂ ਦੇ ਲਈ ਸੀ ਦੁਨੀਆ ਭਰ ਦੇ ਵਿੱਚ, ਉਹਦੇ 'ਚ ਆਨਰ ਨਹੀਂ ਸੀ, ਉਹਦੇ 'ਚ ਸਿਰਫ ਤੇ ਸਿਰਫ ਜਲਾਲਤ ਸੀ, ਨੈਗੇਟਿਵਿਟੀ ਸੀ, ਪਰਸੀਕਿਊਸ਼ਨ ਸੀ। ਹੁਣ ਜੇ ਅਸੀਂ ਦੇਖੀਏ ਵੀ ਅੱਜ ਜਿੰਨੇ ਕੁ ਇਜ਼ਰਾਈਲ ਦੇ ਵਿੱਚ ਯਹੂਦੀ ਰਹਿੰਦੇ ਨੇ, 8 ਜਾਂ 9 ਮਿਲੀਅਨ ਹੋਣਗੇ, ਇੰਨੇ ਕੀ ਅਮਰੀਕਾ 'ਚ ਨਹੀਂ, ਹੋ ਸਕਦਾ ਜ਼ਿਆਦਾ ਵੀ ਹੋਣ। ਇਹਨਾਂ ਦੀ ਕੁੱਲ ਗਿਣਤੀ ਜਿਹੜੀ ਹੈ 15 ਮਿਲੀਅਨ ਤੋਂ ਜ਼ਿਆਦਾ ਨਹੀਂ ਹੈ ਗਲੋਬਲੀ। ਲੇਕਿਨ ਹੁਣ ਇਹ ਵੀ ਨਹੀਂ ਹੈ ਵੀ ਇੱਥੋਂ ਵਾਲਿਆਂ ਨੇ ਹਰ ਇੱਕ ਨੇ ਉੱਥੇ ਜਾ ਕੇ ਵਸਣਾ, ਲੇਕਿਨ ਕਿਉਂਕਿ ਇਹਨਾਂ 73-74 ਸਾਲਾਂ 'ਚ ਉਹ ਇਸ ਲੈਵਲ ਤੱਕ ਚਲੇ ਗਏ ਕਿ ਅਮਰੀਕਾ ਨੇ ਕੀ ਕਰਨਾ ਹੈ ਦੁਨੀਆ 'ਚ, ਪਾਲਿਸੀ ਡਿਸੀਜਨ ਵੀ ਇਹਨਾਂ ਦਾ ਉਹ ਲੋਕ ਕਰਦੇ ਨੇ। ਕਿਤੇ ਵੀ ਥੋੜ੍ਹਾ ਕੁਛ ਹੋਏ, ਕੋਈ ਹੋਲੋਕਾਸਟ ਨੂੰ ਵੀ ਡਿਨਾਈ ਕਰੇ, ਸਾਰੇ ਪਾਸੇ ਰੌਲਾ ਪੈ ਜਾਂਦਾ ਕਿ ਵੀ ਇਹ ਬਿਲਕੁਲ ਐਂਟਾਈ ਸੈਮੈਟਿਕ ਦੂਜਾ ਤੀਜਾ। ਇਜ਼ਰਾਈਲ ਦੇ ਬਣਨ ਨੇ ਉਹਨਾਂ ਦਾ ਜਿੱਥੇ ਵੀ ਉਹ ਲੋਕ ਬੈਠੇ ਸੀ ਉਸ ਨੂੰ ਮੋਰ ਆਨਰ, ਮੋਰ ਪ੍ਰਾਈਡ ਦਿੱਤਾ ਦੈਨ ਅਦਰਵਾਈਜ਼। ਤੁਹਾਡਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਜਦੋਂ ਤੁਹਾਡਾ ਆਪਣਾ ਟਿਕਾਣਾ ਹੁੰਦਾ। ਔਰ ਜੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖੀਏ, ਜਦੋਂ ਈਦੀ ਅਮੀਨ ਨੇ ਯੁਗਾਂਡਾ 'ਚੋਂ ਕੱਢਿਆ, ਜਾਂ ਉਹ ਬਰਮਾ ਮਿਆਂਮਾਰ ਦੇ ਡਿਕਟੇਟਰ ਨੇ ਕੱਢਿਆ ਬਰਮਾ 'ਚੋਂ ਦੂਜੇ, ਤੁਸੀਂ ਸਿੱਖਾਂ ਦੀਆਂ ਕਹਾਣੀਆਂ ਸੁਣ ਲਓ ਉੱਥੋਂ ਆਇਆਂ ਦੀਆਂ, ਜਿਨ੍ਹਾਂ ਕੋਲ ਯੁਗਾਂਡਾ ਕੀਨੀਆ ਵਾਲਿਆਂ ਕੋਲ ਬ੍ਰਿਟਿਸ਼ ਪਾਸਪੋਰਟ ਸੀ, ਉਦੋਂ ਬਾਕੀ ਰੁਲ ਕੇ ਗਏ, ਕਿਉਂਕਿ ਕਦੇ ਇੰਡੀਆ ਨੇ ਓਨ ਹੀ ਨਹੀਂ ਕੀਤਾ। ਸੋ ਇਹਨਾਂ ਹਾਲਾਤਾਂ 'ਚ ਅਸੀਂ ਇਹ ਸਮਝਦੇ ਹਾਂ ਕਿ ਪਹਿਲੀ ਗੱਲ, ਜਦੋਂ ਤੁਹਾਡਾ ਆਪਣਾ ਮੁਲਕ, ਤੁਹਾਡੀ ਆਪਣੀ ਸਟਰੈਂਥ ਹੁੰਦੀ ਹੈ, ਫਿਰ ਤੁਹਾਡੀ ਵਾਹ ਵੱਲ ਕੋਈ ਨਹੀਂ ਦੇਖ ਸਕਦਾ। ਹਾਂ, ਜਿਵੇਂ ਖਾਲਿਸਤਾਨ ਦੇ ਐਲਾਨਨਾਮੇ 'ਚ ਇੱਕ ਕਾਲ ਵੀ ਦਿੱਤੀ ਗਈ ਹੈ, ਜੇ ਬਾਹਰਲੇ ਸਿੱਖ, ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਖਾਲਿਸਤਾਨ ਬਣਨ ਦੇ ਉੱਤੇ ਪੰਜਾਬ 'ਚ ਰਹਿੰਦੇ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਉਹ ਪੰਜਾਬ 'ਚੋਂ ਨਿਕਲ ਜਾਣ। ਔਰ ਇਹਦੇ 'ਚ ਕਿਤੇ ਨਹੀਂ ਕਿਹਾ ਹੋਇਆ ਖਾਲਿਸਤਾਨ ਦੇ ਐਲਾਨਨਾਮੇ 'ਚ ਕਿ ਜੀ ਇਹ ਸਿਰਫ ਸਿੱਖਾਂ ਦੇ ਲਈ ਹੈ, ਇੱਥੇ ਹਿੰਦੂਆਂ ਜਾਂ ਦੂਸਰੀਆਂ ਘੱਟ ਗਿਣਤੀਆਂ ਲਈ ਨਹੀਂ ਹੈ। ਸੋ ਉਹਨਾਂ ਹਾਲਾਤਾਂ 'ਚ ਅਸੀਂ ਇਹੀ ਤਵੱਕੂ ਕਰਦੇ ਹਾਂ ਕਿ ਸਾਡੀ ਸਟੇਟ, ਕਿਉਂਕਿ ਇੰਡੀਆ ਇੱਕ ਮੁਲਕ ਕਦੇ ਵੀ ਨਹੀਂ ਸੀ, ਇੱਕ ਸਬ ਕੰਟੀਨੈਂਟ ਹੈ, ਅੱਡ-ਅੱਡ ਜਿੱਥੇ ਵੀ ਲੋਕ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਮੁਲਕਾਂ ਦੇ ਮੁਤਾਬਕ ਉਹਨਾਂ ਦੇ ਹਕੂਕ ਮਿਲਣੇ ਹੱਕ ਬਣਦਾ। ਪਰ ਜੇ ਆਪਣਾ ਮੁਲਕ ਹੋਏਗਾ, ਕੱਲ ਨੂੰ ਕੋਈ ਤੰਗਦਸਤੀ 'ਚ ਵੀ ਹੁੰਦਾ, ਤੁਹਾਡੇ ਕੋਲ ਕੋਈ ਥਾਂ ਤਾਂ ਹੈ, ਤੁਸੀਂ ਜਾ ਸਕਦੇ ਹੋ। ਅੱਜ ਤੁਹਾਡਾ ਹਾਲ ਇਹ ਹੈ ਵੀ ਤੁਹਾਨੂੰ ਜਿੱਥੇ ਮਰਜ਼ੀ ਦੁਨੀਆ 'ਚੋਂ ਧੱਕ ਕੇ ਬਾਹਰ ਕੱਢ ਦੇਣ ਕਿਸੇ ਥੱਲੇ, ਤੇ ਤੁਹਾਡੇ ਕੋਲ ਕੋਈ ਕੌਣ ਔਨ ਕਰਦਾ? ਇੰਡੀਆ ਔਨ ਕਰਦਾ ਸਿੱਖਾਂ ਨੂੰ। ਸੋ ਉਹਨਾਂ ਹਾਲਾਤਾਂ 'ਚ ਬਾਹਰਲੇ ਸਿੱਖ ਰਾਦਰ ਮਜ਼ਬੂਤ ਹੋਣਗੇ ਜੇ ਸਾਡੇ ਕੋਲ ਆਪਣਾ ਮੁਲਕ ਹੁੰਦਾ। ਹੁਣ ਦੂਸਰਾ, ਧਾਰਮਿਕ ਥਾਵਾਂ ਦੀ ਕਿ ਜੀ ਸਾਨੂੰ ਵੀਜ਼ਾ ਲੈਣਾ ਪਏਗਾ ਪਟਨਾ ਸਾਹਿਬ, ਹਜ਼ੂਰ ਸਾਹਿਬ ਜਾਣ ਲਈ। ਮੁਸਲਮਾਨਾਂ ਦੇ 57 ਮੁਲਕ ਨੇ, ਮੱਕਾ ਔਰ ਮਦੀਨਾ ਸਊਦੀ ਅਰੇਬੀਆ 'ਚ ਨੇ। ਹਰ ਮੁਲਕ ਦੇ ਵਿੱਚ ਇੱਥੇ ਮੁਸਲਮਾਨ ਨੇ, ਉਹਨਾਂ ਦਾ ਨਿਰਧਾਰਿਤ ਕੋਟਾ ਹੁੰਦਾ ਹੈ ਹਜ ਦੇ ਮੌਕੇ ਕਿ ਉਹ ਇੰਨੇ ਲੋਕ ਹੀ ਆ ਸਕਦੇ ਨੇ। ਮੁਸਲਮਾਨਾਂ ਨੇ ਤਾਂ ਕਦੇ ਇਤਰਾਜ਼ ਨਹੀਂ ਕੀਤਾ ਜੀ ਕਿ ਅਸੀਂ ਜਿਹੜਾ ਉਹ ਮੱਕਾ ਤੇ ਮਦੀਨਾ ਜਾਣ ਲਈ ਸਾਨੂੰ ਆਪਣੇ ਹੀ ਮੁਸਲਿਮ ਮੁਲਕ ਤੋਂ ਵੀਜ਼ਾ ਲੈਣਾ ਪੈਂਦਾ। ਸੋ ਇਹ ਕੋਈ ਏਡੀ ਗੱਲ ਨਹੀਂ, ਕੋਈ ਦੁਨੀਆ 'ਚ ਅੱਜ ਇੰਟਰਨੈਸ਼ਨਲ ਲਾਅ ਐਗਜ਼ਿਸਟ ਕਰਦਾ ਹੈ, ਨਾ ਕੋਈ ਤੁਸੀਂ ਲੈਂਡ ਰਾਊਟ ਕਿਸੇ ਦਾ ਰੋਕ ਸਕਦੇ ਹੋ। ਹੁਣ ਅਫਗਾਨਿਸਤਾਨ ਲੈਂਡ ਲੌਕਡ ਕੰਟਰੀ ਹੈ। ਹੁਣ ਇਹ ਸਾਰਾ ਸਮਾਨ ਪਾਕਿਸਤਾਨ ਦੀ ਕਰਾਚੀ ਔਰ ਦੂਸਰੀਆਂ ਪੋਰਟਸ ਰਾਹੀਂ ਆਉਂਦਾ। ਹੁਣ ਪਾਕਿਸਤਾਨ ਇਹ ਕਹਿ ਸਕਦਾ ਕਿ ਜੀ ਬਾਈ ਰੋਡ ਕ੍ਰਾਸ ਹੁੰਦਾ ਹੈ, ਫਲਾਣਾ ਬਾਰਡਰ ਹੈ, ਇਹ ਤੇ ਫਲਾਣਾ ਬਾਰਡਰ ਹੈ ਬਾਈ ਰੋਡ, ਕਿਉਂਕਿ ਇੰਟਰਨੈਸ਼ਨਲ ਲਾਅ ਲੌਕਡ ਕੰਟਰੀਜ਼ ਨੂੰ ਐਕਸੈਸ ਦਿੰਦਾ। ਇਹੀ ਗੱਲ ਈਵਨ ਹਵਾਈ ਮਾਮਲੇ, ਅੰਟਿਲ ਅਨਲੈਸ ਦੋ ਮੁਲਕ ਐਟ ਵਾਰ ਨਾ ਚਲੇ ਜਾਣ, ਏਅਰ ਸਪੇਸ ਨੂੰ ਉਹ ਬਲੌਕ ਨਹੀਂ ਕਰ ਸਕਦੇ। ਸੋ ਅਲਟੀਮੇਟਲੀ ਪਟਨਾ ਸਾਹਿਬ, ਹਜ਼ੂਰ ਸਾਹਿਬ ਜਿੱਥੇ ਨੇ ਉਹ ਸਾਡੇ ਉੱਥੇ ਹੀ ਰਹਿਣੇ ਨੇ। ਇੱਕ ਜ਼ਮਾਨਾ ਸੀ ਉਹ ਸਾਡੇ ਕੋਲ ਬਿਲਕੁਲ ਹੀ ਕੰਟਰੋਲ ਨਹੀਂ ਸੀ। ਹਜ਼ੂਰ ਸਾਹਿਬ ਦੀ ਤੁਸੀਂ ਹਿਸਟਰੀ ਪੜ੍ਹ ਕੇ ਦੇਖੋ, ਅੱਜ ਤਾਂ ਉਹਦਾ ਜਦੋਂ ਸਿੱਖ ਰਾਜ ਬਣਿਆ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਵੇੜੇ, ਉਦੋਂ
ਕਿਉਂਕਿ ਹਜ਼ੂਰ ਸਾਹਿਬ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਸੀ, ਰਾਜ ਬਣਿਆ ਉਹਨਾਂ ਦਾ ਵਜ਼ੀਰ ਚੰਦੂ ਰਾਮ ਆ, ਉਹਨਾਂ ਨੂੰ ਸਿੱਖਾਂ ਦੀ ਮਦਦ ਚਾਹੀਦੀ ਸੀ। ਉਹਨਾਂ ਨੇ ਕਿਹਾ ਜੀ ਮਦਦ, ਪਹਿਲੀ ਸ਼ਰਤ ਸੀ ਕਿ ਭਾਈ ਇਹ ਤਖਤ ਸਾਹਿਬ ਦਾ ਇਸ ਦਾ ਅਸੀਂ ਨਿਰਮਾਣ ਕਰਾਉਣਾ ਹੈ, ਇਸ ਦੀ ਜ਼ਮੀਨ। ਅੱਜ ਵੀ ਸਾਰਾ ਨੰਦੇੜ ਟਾਊਨ ਜਿਹੜਾ ਉਹ ਗੁਰਦੁਆਰੇ ਦੇ ਨਾਂ ਹੈ, ਇਹ ਤੁਹਾਡੀ ਪੋਲੀਟੀਕਲ ਪਾਵਰ ਦੇ ਨਾਲ ਸੀ। ਉਹੀ ਨਨਕਾਣਾ ਸਾਹਿਬ ਔਰ ਦੂਸਰਾ, ਜਦੋਂ ਤੱਕ ਸਿੱਖ ਰਾਜ ਨਹੀਂ ਸੀ ਉੱਥੇ ਤਾਂ ਦੀਵਾ ਜਗਾਉਣ ਲਈ ਕਿਸੇ ਕੋਲ ਪੈਸੇ ਨਹੀਂ ਸੀ ਜਾਂ ਦੀਵਾ ਨਹੀਂ ਸੀ ਜਗਦਾ। ਜਦੋਂ ਰਾਜ ਆਂਦਾ 550 ਮੁਰੱਬਾ, ਅੱਜ ਸਾਰਾ ਨਨਕਾਣਾ ਸਾਹਿਬ ਟਾਊਨ ਗੁਰਦੁਆਰੇ ਦੀ ਮਲਕੀਅਤ ਹੈ। ਹੁਣ ਇਹ ਰਾਜ ਭਾਗ ਨਾਲ ਜੁੜਿਆ ਹੁੰਦਾ ਪੋਲੀਟੀਕਲ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਤੁਹਾਡਾ ਇੱਕ ਸਟੇਬਲ ਸਟਰੋਂਗ ਮੁਲਕ ਹੋਏਗਾ। ਔਰ ਖਾਲਿਸਤਾਨ ਕੋਈ ਥਰਡ ਵਰਲਡ ਕੰਟਰੀ, ਕੋਈ ਸੁਡਾਨ ਔਰ ਇਥੋਪੀਆ ਨਹੀਂ ਹੋਏਗਾ। ਖਾਲਿਸਤਾਨ ਆਪਣੀ ਇਨਸੈਪਸ਼ਨ ਦੇ ਪਹਿਲੇ 10 ਸਾਲ ਦੇ ਵਿੱਚ ਫਸਟ ਵਰਲਡ ਕੰਟਰੀਜ਼ ਦੇ ਵਿੱਚ ਸ਼ੁਮਾਰ ਹੋਏਗਾ। ਅੱਜ ਬਿਨਾਂ ਮੁਲਕ ਹੋਇਆ, ਜਿਵੇਂ ਸਿੱਖਾਂ ਨੇ ਕਿਹਨਾਂ ਮੁਲਕ ਜਿੱਥੇ ਸਿੱਖ ਗਏ ਨੇ ਉੱਥੇ ਉਹਨਾਂ ਨੇ ਪ੍ਰੋਸਪੈਰਿਟੀ ਦਿੱਤੀ ਹੈ, ਉਹਨਾਂ ਦਾ ਕੰਟਰੀਬਿਊਸ਼ਨ ਇਕੋਨਮੀ 'ਚ ਦੇਖ ਲਓ। ਔਰ ਉਸ ਖਾਲਿਸਤਾਨ ਜਿੱਥੇ ਕਿ ਬਾਹਰਲੇ ਡਾਇਸਪੋਰਾ 5 ਮਿਲੀਅਨ ਸਿੱਖ ਉਹ ਇਨਵੈਸਟ ਕਰਨਗੇ, ਇੰਡਸਟਰੀ ਦੇਣਗੇ, ਉਸ ਥਾਂ ਦੇ ਉੱਤੇ ਪ੍ਰੋਜੈਕਟ ਹੋਣਗੇ, ਤੇ ਜਿੱਥੇ ਮਰਜ਼ੀ ਤੁਸੀਂ ਜਿਹੜਾ ਹੈ ਉਹ ਉਸ ਪ੍ਰੋਸਪੈਰਿਟੀ ਨੂੰ ਮਾਣ ਸਕਦੇ ਹੋ। ਸੋ ਮੈਂ ਸਮਝਦਾ ਵੀ ਇੱਕ ਸਟੇਜ ਦੇ ਉੱਤੇ ਜ਼ਰੂਰ ਥੋੜ੍ਹੀ ਬਹੁਤ ਉਥਲ ਪੁਥਲ ਹੋਏਗੀ। ਇਹੀ ਕਾਰਨ ਹੈ ਕਿ ਅਸੀਂ ਭਾਰਤੀ ਹਕੂਮਤ ਨੂੰ ਇਹ ਕਹਿੰਦੇ ਹਾਂ ਵੀ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਔਰ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ। ਉਦੋਂ ਵੀ ਸਾਡੀਆਂ ਨਜ਼ਰਾਂ ਦੇ ਸਾਹਮਣੇ ਸਾਡੇ ਸਿੱਖ ਭੈਣ ਭਰਾ ਜਿਹੜੇ ਦੂਸਰੇ ਥਾਵਾਂ 'ਤੇ ਰਹਿੰਦੇ ਨੇ ਉਹ ਨੇ, ਜਾਂ ਪੰਜਾਬ 'ਚ ਵੀ ਜਿਹੜੀ ਤਬਾਹੀ ਇਹਨਾਂ ਨੇ ਕੀਤੀ ਹੈ, ਅਸੀਂ ਨਹੀਂ ਚਾਹੁੰਦੇ ਕਿ ਭਾਈ ਜਵਾਬ ਦੇ ਵਿੱਚ ਕੋਈ ਹੋਰ ਤਬਾਹੀ ਹੋਏ। ਲੇਕਿਨ ਸਿਰਫ ਇਸ ਹੁਣ ਤਾਂ ਸਾਰੇ ਹੀ ਭਾਰਤ ਦੇ ਵਿੱਚ ਅਸੀਂ ਗੁਲਾਮੀ ਵਾਲਾ ਜੀਵਨ ਜਿਉ ਰਹੇ ਹਾਂ, ਤੇ ਜੇ ਇੱਕ ਖਿੱਤਾ ਤੁਹਾਡੇ ਕੋਲ ਫਰੀਡਮ ਦਾ ਆਏਗਾ ਤੇ ਉਸ ਫਰੀਡਮ ਦੇ ਖਿੱਤੇ ਦੇ ਬਲਬੂਤੇ ਦੂਸਰੇ ਸਿੱਖ ਜਿਹੜੇ ਨੇ ਉਹਨਾਂ 'ਚ ਵੀ ਇੱਕ ਸਵੈਮਾਨ ਔਰ ਉਹਨਾਂ ਦੀ ਗੱਲ ਵੀ ਸੁਣੀ ਜਾਏਗੀ, ਕਿਉਂਕਿ ਉਹਨਾਂ ਦਾ ਮੁਲਕ ਹੈ। ਜੇ ਉੱਥੇ ਰਹਿਣਾ ਚਾਹਣ ਤੇ ਜੇ ਉਹ ਪੰਜਾਬ 'ਚ ਆਉਣਾ ਚਾਹਣਗੇ, ਪੰਜਾਬ ਦੇ ਵਿੱਚ ਇਨਾਫ ਆ, ਸਿੰਗਾਪੁਰ, ਹਾਂਗਕਾਂਗ, ਕਿੰਨੇ ਥਾਵਾਂ, ਉਹਨਾਂ ਦੇ ਵਿੱਚ ਕਿੰਨੇ ਲੋਕ ਆ ਕੇ ਜਿਹੜੇ ਨੇ ਆਬਾਦ ਹੁੰਦੇ ਨੇ। ਠੀਕ ਹੈ, ਜੇ ਸਾਡੇ ਕੋਲ ਟੈਰੀਟਰੀ ਥੋੜੀ ਵੀ ਹੋਈ, ਅਸੀਂ 80 ਮੰਜ਼ਲਾ ਇਮਾਰਤਾਂ ਬਣਾਉਣੀਆਂ ਸ਼ੁਰੂ ਕਰ ਦਿਆਂਗੇ, ਜ਼ਮੀਨ ਦੋਜ਼ ਵੀ ਬਣਾਵਾਂਗੇ, ਉਹਨਾਂ ਨੂੰ ਐਕੋਮੋਡੇਟ ਕਰਾਂਗੇ। ਲੇਕਿਨ ਇਹਨੂੰ ਇੱਕ ਰੁਕਾਵਟ ਦੇ ਤੌਰ ਤੇ ਇਸਤੇਮਾਲ ਕਰਨਾ, ਨੈਗੇਟ ਕਰਨ ਲਈ, ਇਹ ਸਿਆਣਪ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।